ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸਿੱਖ ਵਰਤਮਾਨ ਅਤੇ ਭਵਿੱਖ ਵਿਸ਼ੇ ਤੇ ਕਰਵਾਇਆ ਗਿਆ ਸੈਮੀਨਾਰ। ਸਰਕਾਰ ਦੁਆਰਾ 26 ਜਨਵਰੀ ਨੂੰ ਕੈਦੀ ਰਿਹਾ ਕਰਨ ਵਾਲੇ ਫਰਮਾਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਪੁਲਿਸ ਵੱਲੋਂ ਬੈਰੀਕੇਡ ਲਾ ਕੇ ਰੋਕਣ ਤੇ ਸਿੱਖ ਜਥੇਬੰਦੀਆਂ ਨੇ YPS ਚੌਂਕ ਤੇ ਹੀ ਲਾਇਆ ਪੱਕਾ ਮੋਰਚਾ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸਿੱਖ ਵਰਤਮਾਨ ਅਤੇ ਭਵਿੱਖ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੀ ਸੰਸਥਾ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਾਉਂਸਲ ਵੱਲੋਂ ਕਰਵਾਇਆ ਗਿਆ। ਸੈਮੀਨਾਰ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC ਨੇ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਇਕੱਠ ਸਾਹਮਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਪੰਜਾਬ ਤੋਂ ਜੁਝਾਰੂ ਆਗੂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰਾਂ ਦੀ ਸਾਂਝ ਪਾਈ। ਹੋਰ ਵੀ ਵੱਖ-ਵੱਖ ਬੁਲਾਰਿਆਂ ਨੇ ਸਿੱਖ ਸਮਾਜ ਦੀ ਮੌਜੂਦਾ ਦਸ਼ਾ ਤੇ ਭਵਿੱਖ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਆਪਣੇ ਵਿਚਾਰ ਰੱਖੇ। ਦੇਖੋ, ਜਿਹੜਾ ਸਿੱਖਾਂ ਦਾ ਵਰਤਮਾਨ ਹੈ ਇਹਨੂੰ ਜਾਣਨ ਤੋਂ ਪਹਿਲਾਂ ਆਪਾਂ ਸਿੱਖਾਂ ਦੇ ਅਤੀਤ ਵੱਲ ਜੇ ਝਾਤੀ ਮਾਰੀਏ। ਪਿਛਲੇ 150 ਸਾਲ ਤੋਂ ਸਿੱਖ ਜਿਹੜੇ ਨੇ ਉਹ ਗੁਲਾਮੀ ਵਾਲਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ। 1849 ਦੇ ਵਿੱਚ ਜਦੋਂ ਸਾਡਾ ਰਾਜ ਭਾਗ ਗਿਆ, ਉਸ ਤੋਂ ਬਾਅਦ 'ਚ ਅਸੀਂ ਇੱਕ ਐਸੀ ਭਟਕਣਾ ਦੇ ਵਿੱਚ ਹਾਂ ਜਿਹੜੀ ਸਾਨੂੰ ਕਦੀ ਕਿਤੇ ਲੈ ਕੇ ਜਾ ਰਹੀ। 47 ਦੇ ਵਿੱਚ ਬੇਸ਼ੱਕ ਜਿਹੜੀ ਪਾਵਰ ਹੈ ਉਹ ਗੋਰਿਆਂ ਦੇ ਹੱਥੋਂ ਨਿਕਲ ਕੇ ਹਿੰਦੂ ਦੇ ਹੱਥ 'ਚ ਆ ਗਈ, ਪਰ ਸਿੱਖਾਂ ਦੀ ਜਿਹੜੀ ਦਸ਼ਾ ਹੈ ਉਹ ਪਹਿਲਾਂ ਨਾਲੋਂ ਵੀ ਮਾੜੀ ਹੋ ਚੁੱਕੀ ਹੈ। 47 ਤੋਂ ਬਾਅਦ ਜੋ ਕੁਝ ਵਾਪਰਿਆ ਉਹਦਾ ਨਤੀਜਾ ਹੈ ਵੀ ਜੀ ਅਸੀਂ ਅੱਜ ਇਹੋ ਜਿਹਾ ਸੈਮੀਨਾਰ ਕਰ ਰਹੇ ਹਾਂ ਜਿਹਦੇ 'ਚ ਅਸੀਂ ਵਰਤਮਾਨ ਬਾਰੇ ਗੱਲ ਕਰੀਏ ਤੇ ਭਵਿੱਖ ਬਾਰੇ ਚਿੰਤਾ ਕਰੀਏ। ਜਿਹੜੀਆਂ ਆਜ਼ਾਦ ਕੌਮਾਂ ਨੇ ਉਹਨਾਂ ਨੂੰ ਅਜਿਹੇ ਸੈਮੀਨਾਰ ਨਹੀਂ ਕਰਨੇ ਪੈਂਦੇ ਕਿਉਂਕਿ ਉਹਨਾਂ ਦਾ ਵਰਤਮਾਨ ਜਿਹੜਾ ਆਜ਼ਾਦੀ 'ਚ ਬਤੀਤ ਹੋ ਰਿਹਾ ਹੁੰਦਾ ਤੇ ਭਵਿੱਖ ਉਹਨਾਂ ਦਾ ਸਿਕਿਉਰ ਹੁੰਦਾ। ਅੱਜ ਦੇ ਸਮੇਂ 'ਚ ਕੌਮ ਦੀ ਦਸ਼ਾ ਇਹ ਹੈ ਵੀ ਜੇ ਸਾਡਾ ਅੱਜ ਤੁਸੀਂ ਬਾਹਰ ਬੈਠ ਕੇ ਕੈਨੇਡਾ ਦੇ ਵਿੱਚ BC ਦੇ ਵਿੱਚ ਸੈਮੀਨਾਰ ਸੁਣਦੇ ਜੋ, ਉਹਦਾ ਅਰਥ ਇਹ ਹੈ ਵੀ ਕੌਮ ਦਾ ਵੱਡਾ ਹਿੱਸਾ ਪੰਜਾਬ ਦੀ ਧਰਤੀ ਛੱਡ ਕੇ ਤੇ ਵਿਦੇਸ਼ਾਂ 'ਚ ਵਸਿਆ। ਉਹਦੇ 100 ਨੁਕਤੇ ਨੇ ਵੀ ਕਿਉਂ ਏਦਾਂ ਵਾਪਰਿਆ ਹੈ, ਪਰ ਮਾਸ ਮਾਈਗ੍ਰੇਸ਼ਨ ਜਿਹੜੀ ਹੈ ਉਹ ਇੱਕ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੁੰਦੀ ਹੈ। ਸਾਡਾ ਜਿਹੜਾ ਇੱਥੇ ਕਤਲੇਆਮ ਹੋਇਆ ਉਸ ਤੋਂ ਬਾਅਦ 'ਚ ਸਾਡਾ ਇੱਥੋਂ ਨਿਕਲ ਕੇ ਦੂਜੇ ਮੁਲਕਾਂ 'ਚ ਵਸਣ ਦਾ ਰੁਝਾਨ ਹੈ। ਉਹਨਾਂ ਮੁਲਕਾਂ 'ਚ ਵਸ ਕੇ ਇਹ ਚੰਗੀ ਗੱਲ ਹੈ ਵੀ ਅਸੀਂ ਭਵਿੱਖ ਦੇ ਵਿੱਚ ਜਿਹੜੀ ਵਰਤਮਾਨ ਦੇ ਵਿੱਚ ਇੱਕ ਚੰਗੀ ਗੱਲ ਹੈ ਵੀ ਅਸੀਂ ਸਿੱਖੀ ਵਾਸਤੇ ਚਿੰਤਤ ਹਾਂ, ਪਰ ਇੱਕ ਬਹੁਤ ਚਿੰਤਾ ਵਾਲੀ ਗੱਲ ਇਹ ਹੈ ਵੀ ਕੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਤੋਂ ਬਾਹਰ ਰਹਿ ਰਹੇ ਮੁਲਕਾਂ ਦੇ ਵਿੱਚ ਸਿੱਖੀ ਦੇ ਪ੍ਰਤੀ ਚਿੰਤਤ ਹੋਣਗੀਆਂ, ਸਿੱਖੀ ਦੇ ਨੇੜੇ ਰਹਿ ਸਕਣਗੀਆਂ, ਜਾਂ ਸਿੱਖੀ ਬਾਰੇ ਜਾਣਨਗੀਆਂ ਵੀ, ਜਾਂ ਉਹਨਾਂ ਨੂੰ ਚੇਤਾ ਭੁੱਲ ਜੂਗੀ ਅਸੀਂ ਕਿਹੜੀ ਕੌਮ ਦੇ ਵਾਰਸ ਹਾਂ। ਅੱਜ ਬਹੁਤ ਜਿਹੜੇ ਵਿਦੇਸ਼ਾਂ 'ਚ ਗਏ ਨੇ ਸਿੱਖ, ਉਹਨਾਂ ਦੇ ਉੱਤੇ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਹੈ। ਉਹਨਾਂ ਦਾ ਜਿਹੜਾ ਪਹਿਰਾਵਾ, ਬਾਣਾ ਬਾਣੀ ਜਿਹੜੀ ਹੈ ਉਹ ਛੁੱਟ ਚੁੱਕੀ ਹੈ। ਸੋ ਮੈਂ ਜਦੋਂ ਭਵਿੱਖ ਦੀ ਗੱਲ ਕਰਦਾ ਉਸ ਤੋਂ ਪਹਿਲਾਂ ਵਰਤਮਾਨ ਦੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਮੇਰੀ ਨਜ਼ਰ 'ਚ ਇੱਕੋ ਗੱਲ ਆਉਂਦੀ ਵੀ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਬੇਨਤੀ ਕੀਤੀ ਸੀ ਕਿ ਸਾਨੂੰ ਅੱਜ ਪੰਜਾਬ ਮੁੜਨ ਦੀ ਲੋੜ ਹੈ। ਪੰਜਾਬ ਮੁੜਨ ਤੋਂ ਭਾਵ ਇਹ ਹੈ ਕਿ ਅਸੀਂ ਪੱਕੇ ਤੌਰ ਤੇ ਪੰਜਾਬ ਨੂੰ ਜਿਹੜਾ ਵਾ ਅਲਵਿਦਾ ਕਹਿ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਜੇ ਜਾ ਵਸਦੇ ਹਾਂ ਤੇ ਇਹਦਾ ਸਿੱਧਾ ਅਰਥ ਇਹ ਹੈ ਵੀ ਸਿੱਖੀ ਦੇ ਨਾਲੋਂ ਆਪਣਾ ਨਾਤਾ ਤੋੜਨਾ। ਜਿਵੇਂ 47 ਦੀ ਵੰਡ ਮੌਕੇ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਰਹਿੰਦੇ ਪੰਜਾਬ ਤੋਂ ਸਭ ਉੱਜੜ ਕੇ ਸਾਡੇ ਸਿੱਖ ਪਰਿਵਾਰ ਇੱਧਰ ਆਏ। ਉਹ ਮਕਸਦ ਇਹ ਸੀ ਕਿ ਜ਼ਮੀਨਾਂ ਸਾਨੂੰ ਸਿੱਖੀ ਨਾਲੋਂ ਪਿਆਰੀਆਂ ਨਹੀਂ, ਇਸ ਕਰਕੇ ਜ਼ਮੀਨਾਂ ਛੱਡ ਕੇ, ਘਰ ਛੱਡ ਕੇ, ਪਿੰਡ ਛੱਡ ਕੇ ਅਸੀਂ ਉੱਥੋਂ ਉਜੜੇ ਤੇ ਪੰਜਾਬ 'ਚ ਆਣ ਕੇ ਵਸ ਕੇ ਅਸੀਂ ਤੰਗੀ ਝੱਲੀ, ਕਤਲੇਆਮ ਝੱਲਿਆ, ਪਰ ਸਿੱਖੀ ਦਾ ਪਤਾ ਨਹੀਂ ਚੱਲਿਆ। ਅੱਜ ਜੇ ਕੈਨੇਡਾ ਜਾ ਕੇ ਜਾਂ ਅਮਰੀਕਾ ਜਾ ਕੇ ਜਾਂ ਹੋਰਨਾਂ ਮੁਲਕਾਂ ਜਿੱਥੇ ਵੀ ਆਪਾਂ ਬੈਠੇ ਹਾਂ, ਬੇਸ਼ੱਕ ਅਸੀਂ ਉੱਥੇ ਬੜੀ ਤਰੱਕੀ ਕਰ ਲਈ ਆਰਥਿਕ ਪੱਖੋਂ, ਉੱਥੇ ਅਸੀਂ ਗੁਰਦੁਆਰੇ ਵੀ ਸਥਾਪਿਤ ਕੀਤੇ ਨੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਹੈ, ਪਰ ਇੱਕ ਚੀਜ਼ ਜਿਹੜੀ ਸਾਡੇ ਉੱਤੇ ਪ੍ਰਭਾਵੀ ਪੱਛਮ ਦਾ ਸੱਭਿਆਚਾਰ, ਅੱਜ ਅਸੀਂ ਉਸ ਤਰੀਕੇ ਦੀ ਰੈਜ਼ਿਸਟੈਂਸ ਉੱਥੇ ਦੇਣ ਦੇ ਕਾਬਿਲ ਨਹੀਂ ਰਹੇ ਜਿਵੇਂ ਇੱਕ ਪੰਜਾਬ ਦੇ ਵਿੱਚ ਜੰਮਿਆ ਨੌਜਵਾਨ ਜਾਂ ਜਿਹੜਾ ਕੋਈ ਵੀ ਬੱਚਾ ਹੈ ਉਹ ਜਿਵੇਂ ਦੀ ਇੱਕ ਭਾਵਨਾ ਰੱਖਦਾ। ਵਰਤਮਾਨ ਤੇ ਭਵਿੱਖ ਦੀ ਜੇ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਸਾਡਾ ਇਤਿਹਾਸ ਆ ਇੱਕ ਸਮੇਂ ਮੁਤਾਬਕ ਭਵਿੱਖ ਤੇ ਜਿਹੜਾ ਮੌਜੂਦਾ ਸਮਾਂ ਚੱਲਦਾ, ਵਰਤਮਾਨ ਚੱਲਦਾ ਹੈ, ਉਹਦੇ ਵਿੱਚ ਸਿਰਫ ਇੱਕ ਇਤਿਹਾਸ ਤੇ ਗੁਰਮਤਿ ਜਿਹੜੀ ਹੈ ਉਹ ਸਿੱਖਾਂ ਨੂੰ ਸੇਧ ਦੇ ਸਕਦੀ ਹੈ। ਜਿਹਦਾ ਭਾਈ ਦਲਜੀਤ ਸਿੰਘ ਨੇ ਗੱਲ ਕੀਤੀ ਸੀ ਕਿ ਜਿਹੜੀ ਇੱਕ ਦੁਨਿਆਵੀ ਪੱਧਰ ਤੇ ਜੋ ਕੁਝ ਬਣਾਇਆ ਹੈ ਉਹ ਬੰਦਿਆਂ ਨੇ ਬਣਾਇਆ ਹੈ, ਤੇ ਸਿਰਫ ਜਿਹੜੀ ਗੁਰਮਤਿ ਆ ਜਾਂ ਗੁਰਬਾਣੀ ਆ ਉਹ ਵੀ ਘਰੋਂ ਆਈ ਹੈ। ਇਹਦਾ ਮਤਲਬ ਇਹ ਵੀ ਹੋਇਆ ਕਿ ਜੇ ਅਸੀਂ ਵਰਤਮਾਨ ਦੀ ਗੱਲ ਕਰਦੇ ਹਾਂ ਜਾਂ ਭਵਿੱਖ ਦੀ ਗੱਲ ਕਰਦੇ ਹਾਂ ਤੇ ਉਹਦਾ ਜਿਹੜਾ ਧੁਰਾ ਆ, ਉਹਦਾ ਬੇਸ ਜਾਂ ਫਾਊਂਡੇਸ਼ਨ ਹੈ ਉਹ ਸਿਰਫ ਗੁਰਬਾਣੀ ਤੇ ਗੁਰਮਤਿ ਹੋ ਸਕਦੀ ਹੈ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਆ ਉਹਨਾਂ ਤੇ ਜਿੰਨੇ ਵੀ ਤੁਸੀਂ ਸੈਮੀਨਾਰ ਕਰ ਸਕਦੇ ਆ, ਜਿੰਨੀਆਂ ਦੀ ਗੱਲਾਂ ਕਰ ਸਕਦੇ ਹੋ, ਕੰਟੀਨਿਊਅਸ ਇੰਪਰੂਵਮੈਂਟ ਪ੍ਰੋਸੈਸ ਹੀ ਹੋ ਸਕਦਾ।
ਕਹਿਣ ਦਾ ਮਤਲਬ ਜੇ ਆਪਾਂ ਭਵਿੱਖ ਦੀ ਜਾਂ ਵਰਤਮਾਨ ਦੀ ਗੱਲ ਕਰਨੀ ਆ ਉਹਦੇ ਵਿੱਚ ਇੰਨੇ ਟੌਪਿਕਸ ਨੇ, ਐਕੈਡਮੀਆ ਦੇ, ਗੁਰਦੁਆਰਾ ਪ੍ਰਬੰਧ ਸਿਸਟਮਸ ਦੇ, ਉਹਦੇ ਵਿੱਚ ਇਹ ਵੀ ਹੈ ਕਿ ਕਲਚਰਲ ਸੱਭਿਆਚਾਰਕ ਗੱਲਾਂ ਨੇ, ਬੋਲੀ ਦੀਆਂ ਗੱਲਾਂ ਨੇ, ਉਹਦੇ ਵਿੱਚ ਤੁਸੀਂ ਮੀਡੀਆ ਤੇ ਕਮਿਊਨੀਕੇਸ਼ਨ ਦਾ ਯੁੱਗ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਕਿ ਸੋਸ਼ਲ ਮੀਡੀਆ ਅੱਜ ਕੀ ਪ੍ਰਭਾਵ ਪਾ ਰਿਹਾ ਹੈ, ਭਾਵੇਂ ਉਹ ਸਾਡੇ ਮੈਂਟਲ ਹੈਲਥ ਦੇ ਉੱਤੇ ਹੈ ਕਿ ਬੰਦੇ ਕਿੰਨਾ ਉਹਦੇ ਨਾਲ ਜੁੜ ਗਏ ਆ, ਤੇ ਦੂਜੇ ਪਾਸੇ ਇਹ ਵੀ ਹੈ ਕਿ ਕਿੰਨੀ ਗਲਤ ਇਨਫੋਰਮੇਸ਼ਨ ਉੱਤੇ ਕਿੰਨੀ ਛੇਤੀ ਫੈਲਾਈ ਜਾਂਦੀ ਹੈ। ਇਹ ਸਾਰਾ ਕੁਝ ਜਿਹੜਾ ਆ ਇਹ ਵਰਤਮਾਨ ਦੇ ਵਿੱਚ ਚੱਲ ਰਿਹਾ ਹੈ ਤੇ ਇਹਨੂੰ ਸਾਂਭਣ ਲਈ ਜਾਂ ਇਹਨੂੰ ਕੰਟਰੋਲ ਕਰਨ ਲਈ ਅਸੀਂ ਆਪਣਾ ਜਿਹੜਾ ਭਵਿੱਖ ਉਹ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਾਤਸ਼ਾਹ ਕਿਰਪਾ ਕਰਨ ਸਾਨੂੰ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ ਸੀ, ਜਾਂ ਚੋਜੀ ਪ੍ਰੀਤਮ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਦਿੱਤਾ ਸੀ, ਅਸੀਂ ਉੱਤੇ ਪਹਿਰਾ ਦੇ ਸਕੀਏ। ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਹੁੰਦੇ ਹਨ ਉਹ ਸਾਡੀਆਂ ਵੈਸੀਆਂ ਹੁੰਦੀਆਂ ਹਨ। ਅੱਜ ਆਪਾਂ ਸਾਰੇ ਇੱਥੇ ਪ੍ਰਬੰਧਕ ਜਨ ਇੱਥੇ ਬੈਠੇ ਹਾਂ, ਆਪਾਂ ਪ੍ਰਣ ਕਰੀਏ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਵਾਸਤੇ, ਬੰਦੀ ਸਿੰਘਾਂ ਵਾਸਤੇ ਜਿਨ੍ਹਾਂ ਨੇ ਜਵਾਨੀਆਂ ਸਾਡੇ ਤੋਂ ਬਾਹਰ ਕੇ ਜੇਲ੍ਹਾਂ ਦੇ ਵਿੱਚ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਇਹਨਾਂ ਵੈਸੀਆਂ ਦੇ ਵਿੱਚੋਂ ਆਵਾਜ਼ਾਂ ਗੂੰਜ ਦੀ ਆਵਾਜ਼ ਦੇ ਵਿੱਚ ਬੁਲੰਦ ਕਰਿਆ ਕਰੀਏ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇਹਨਾਂ ਇਸ ਮੁਲਕ 'ਚ ਵੀ ਆਏ ਨੇ ਕਿ ਉਹਨਾਂ ਨੂੰ ਵੀ ਸਾਨੂੰ ਸੰਭਾਲਣਾ ਚਾਹੀਦਾ ਹੈ। ਔਰ ਮੈਂ ਇਹ ਵੀ ਜਦੋਂ ਮੈਂ ਟੋਰਾਂਟੋ ਵਿਜ਼ਿਟ ਕੀਤਾ ਕੁਝ ਹਫ਼ਤੇ ਪਹਿਲਾਂ ਉਸ ਰੈਫਰੈਂਡਮ ਤੋਂ ਪਹਿਲਾਂ ਤੇ ਡਿਕਸੀ ਗੁਰਦੁਆਰਾ ਸਾਹਿਬ, ਦੂਸਰੇ ਗੁਰਦੁਆਰਾ ਸਾਹਿਬ 'ਚ ਵੀ ਐਡਰੈਸ ਕੀਤਾ ਤੇ ਇੰਟਰਨੈਸ਼ਨਲ ਸਟੂਡੈਂਟਸ ਨੇ ਅਪਰੋਚ ਕੀਤਾ ਕਿ ਤੁਹਾਡੇ ਨਾਲ ਅਸੀਂ ਕਲੋਜ਼ ਡੋਰ ਸੈਸ਼ਨ ਕਰਨਾ ਚਾਹੁੰਦੇ ਹਾਂ। 70-80 ਵਿਦਿਆਰਥੀ ਆਏ ਔਰ ਮੈਂ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਅੱਜ ਜਿਹੜਾ ਅਵੇਅਰਨੈਸ ਲੈਵਲ ਪੰਜਾਬ 'ਚ ਹੈ, 84 ਦਾ ਦੌਰ ਸਾਡਾ ਇਮੋਸ਼ਨਲ ਦੌਰ ਸੀ, ਉਹ ਇਮੋਸ਼ਨ ਦੀ ਸਪਿਨ ਨੇ ਅਗਲੇ 10 ਸਾਲ ਸਾਡੇ ਸੰਘਰਸ਼ ਨੂੰ ਜਾਰੀ ਰੱਖਿਆ। ਅੱਜ ਅਵੇਅਰਨੈਸ ਹੈ। ਟੋਰਾਂਟੋ ਦੇ ਰੈਫਰੈਂਡਮ 'ਚ ਬਹੁਤ ਵੱਡਾ ਸਕਸੈਸ ਦੇ ਲਈ ਇੰਟਰਨੈਸ਼ਨਲ ਸਟੂਡੈਂਟਸ ਹੁਮਾ ਕੇ ਆਏ। ਸੋ ਸਾਰੇ ਸਿੱਖਾਂ ਦੇ ਬੱਚੇ ਨੇ ਔਰ ਸਾਨੂੰ ਇਸ ਗੱਲ ਵੱਲ, ਔਰ ਮੈਂ ਗੁਰਦੁਆਰਾ ਕਮੇਟੀਆਂ ਜਿੱਥੇ ਤੁਸੀਂ ਬਹੁਤ ਉਸਾਰੂ ਕੰਮ ਕਰਦੇ ਹੋ, ਅਕੈਡਮੀਜ਼ ਨੇ, ਹੋਰ ਤੁਸੀਂ ਪਾਰਟ ਕਰ ਰਹੇ ਹੋ, ਉੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਵੀ ਸਾਡਾ ਸਰਮਾਇਆ ਨੇ। ਜਿਹੜੇ ਸਾਡੇ ਵਿਦਿਆਰਥੀ ਬੱਚੇ ਬੱਚੀਆਂ ਨੇ ਉਹਨਾਂ 'ਚ ਥੋੜੇ ਬਹੁਤ ਕਮਜ਼ੋਰੀਆਂ ਵਾਲੇ ਵੀ ਹੋਣਗੇ, ਪਰ ਅਲਟੀਮੇਟਲੀ ਇਹਨਾਂ ਦੀ ਬਾਂਹ ਵੀ ਫੜੀ ਹੈ ਕਿਉਂਕਿ ਇਹੀ ਕੱਲ੍ਹ ਨੂੰ ਸਾਡੇ ਨਾ ਸਿਰਫ ਇੱਥੋਂ ਦੇ ਸ਼ਹਿਰੀ ਜਾਂ ਦੂਜੇ ਨੇ, ਸਾਡੇ ਝੰਡਾ ਬਰਦਾਰ ਵੀ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਦੁਆਰਾ 26 ਜਨਵਰੀ ਨੂੰ ਕੈਦੀਆਂ ਦੀ ਰਿਹਾਈ ਦੇ ਫਰਮਾਨਾਂ ਤੇ ਸਵਾਲ ਕੀਤਾ ਕਿ ਇੱਥੇ ਇੱਕ ਵਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੋਚਿਆ ਨਹੀਂ ਗਿਆ, ਜਿਸ ਤੋਂ ਭਾਰਤ ਸਰਕਾਰ ਦੀ ਘੱਟ ਗਿਣਤੀਆਂ ਲਈ ਨਫ਼ਰਤ ਸਾਫ਼ ਨਜ਼ਰ ਆਉਂਦੀ ਹੈ। ਉਹਨਾਂ ਕਿਹਾ ਕਿ 15 ਅਗਸਤ ਨੂੰ ਰਾਜੀਵ ਗਾਂਧੀ ਦੇ ਕਾਤਿਲ ਰਿਹਾ ਕਰ ਦਿੱਤੇ ਗਏ ਅਤੇ ਮੁਸਲਿਮ ਬੀਬੀ ਬਿਲਕਿਸ ਬਾਨੋ ਕੇਸ ਦੇ ਦੋਸ਼ੀ ਜਿਨ੍ਹਾਂ ਨੇ ਬੀਬੀ ਦੇ ਬਲਾਤਕਾਰ ਤੋਂ ਇਲਾਵਾ ਉਸਦੇ 11 ਰਿਸ਼ਤੇਦਾਰਾਂ ਨੂੰ ਵੀ ਬੇਰਹਿਮੀ ਨਾਲ ਮਾਰ ਦਿੱਤਾ ਸੀ, ਉਹਨਾਂ ਦੀ ਰਿਹਾਈ ਹੋ ਗਈ ਕਿਉਂਕਿ ਬੀਬੀ ਬਾਨੋ ਇੱਕ ਮੁਸਲਿਮ ਹੈ ਅਤੇ ਘੱਟ ਗਿਣਤੀਆਂ ਨੂੰ ਹਿੰਦੂਤਵੀ ਸਰਕਾਰ ਤੋਂ ਇਨਸਾਫ ਨਹੀਂ ਮਿਲ ਸਕਦਾ। ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਆਪਣਾ ਪੱਖ ਸਾਹਮਣੇ ਰੱਖਿਆ ਅਤੇ ਸਰਕਾਰ ਵੱਲੋਂ ਹਥਿਆਰਾਂ ਤੇ ਪਾਬੰਦੀ ਤੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਅਤੇ ਪੰਜਾਬ ਵਰਗੇ ਮੁਸਲਿਮ ਤੇ ਸਿੱਖ ਬਹੁਗਿਣਤੀ ਵਾਲੇ ਸੂਬਿਆਂ ਨੂੰ ਹਥਿਆਰਾਂ ਤੋਂ ਵਾਂਝੇ ਕਰਕੇ ਕਮਜ਼ੋਰ ਬਣਾਉਣਾ ਚਾਹੁੰਦੀ ਹੈ, ਜਦਕਿ ਹੋਰ ਸੂਬਿਆਂ ਵਿੱਚ ਹਥਿਆਰਾਂ ਤੇ ਅਜਿਹੀ ਕੋਈ ਰੋਕ ਨਹੀਂ ਹੈ। ਪਹਿਲਾਂ ਤਾਂ ਆਪਾਂ ਪਾਣੀਆਂ ਦਾ ਮਸਲਾ ਹੈਗਾ ਹਰਿਆਣੇ ਦੇ ਨਾਲ, ਜਿਹਦੇ ਵਿੱਚ ਸੈਂਟਰ ਵੀ ਬੜੀ ਦਿਲਚਸਪੀ ਲੈ ਰਿਹਾ ਕਿ ਪੰਜਾਬ ਆਪਣਾ ਹੱਕ ਛੱਡ ਦੇਵੇ। ਇੰਟਰਨੈਸ਼ਨਲ ਰੁਪੀਜ਼ੀਅਨ ਕਾਨੂੰਨ ਹੈ ਕਿ ਜਿਹੜੇ ਹਲਕੇ ਦੇ ਵਿੱਚੋਂ ਨਦੀ ਜਾਂਦੀ ਹੈ ਉਸੇ ਹਲਕੇ ਦਾ ਹੱਕ ਹੈਗਾ ਉਸ ਨਦੀ ਦੇ ਪਾਣੀ ਦਾ, ਤੇ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ। ਹੁਣ ਜਿਹੜਾ ਪਾਣੀ ਰਾਜਸਥਾਨ, ਦਿੱਲੀ ਨੂੰ ਤੇ ਹਰਿਆਣੇ ਨੂੰ ਜਾ ਰਿਹਾ ਹੈ, ਇਹ ਸਾਰਾ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈਗਾ। ਤੇ ਜੇ ਆਪਾਂ ਦੇਖੀਏ ਕਿ ਰਾਵੀ ਦਾ ਪਾਣੀ, ਬਿਆਸ ਦਾ ਪਾਣੀ, ਸਤਲੁਜ ਦਾ ਪਾਣੀ ਜੋੜ ਕੇ ਜਿਹੜਾ ਹਰਿਆਣੇ ਨੂੰ ਜਾ ਰਿਹਾ ਹੈ, ਤੇ ਜਿਹੜਾ ਹਰਿਆਣੇ ਦੇ ਕੋਲੇ ਜਮਨਾ ਦਾ ਤੇ ਘੱਗਰ ਦਾ ਪਾਣੀ ਹੈ ਉਹ ਪੰਜਾਬ ਦੇ ਨਾਲੋਂ ਜ਼ਿਆਦਾ ਹੈਗਾ।
ਸੋ ਇਹ ਨਜਾਇਜ਼ ਚੀਜ਼ ਹੋ ਰਹੀ ਹੈ ਪਾਣੀਆਂ ਦੀ, ਜਿਹਦੇ ਨਾਲ ਕਿ ਸੈਂਟਰ ਤੇ ਹਰਿਆਣਾ ਜਬਰਨ ਸਾਡਾ ਪਾਣੀ ਲੈ ਕੇ ਜਾ ਸਕਦਾ ਹੈ। ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਵਗਦੀ ਹੈ ਉਹਦਾ ਜ਼ਿਆਦਾ ਹੱਕ ਹੈ। ਜੇ ਆਪਾਂ ਰਿਪੇਰੀਅਨ ਕਾਨੂੰਨ ਦੇਖੀਏ ਫਿਰ ਇਹ ਤਿੰਨੇ ਨਦੀਆਂ ਬਿਆਸ, ਸਤਲੁਜ ਤੇ ਰਾਵੀ ਪਾਕਿਸਤਾਨ ਦੇ ਵਿੱਚ ਜਾਂਦੀਆਂ। ਜੇ ਪਾਕਿਸਤਾਨ ਦੇ ਵਿੱਚ ਜਾਂਦੀਆਂ ਫਿਰ ਪਾਕਿਸਤਾਨ ਦਾ ਹੱਕ ਇਹਨਾਂ ਪਾਣੀਆਂ ਦੇ ਉੱਤੇ ਹਰਿਆਣੇ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੈ। ਸੋ ਜੇ ਇਹ ਬਹੁਤੀ ਵੱਡੀ ਤਕਲੀਫ ਹੋਈ, ਅਸੀਂ ਪੰਜਾਬ ਦੀ ਸਰਕਾਰ ਨੂੰ ਸਿਫਾਰਿਸ਼ ਕਰਾਂਗੇ ਕਿ ਜਿਹੜੀ ਵਰਲਡ ਬੈਂਕ ਨੇ ਇੰਡਸ ਵਾਟਰ ਟ੍ਰੀਟੀ ਕੀਤੀ ਹੈ, ਜਿਹਦੇ ਨਾਲ 3 ਦਰਿਆ ਪੰਜਾਬ ਦੇ ਹੈਗੇ ਹੈ ਤੇ 2 ਦਰਿਆ ਚਨਾਬ ਤੇ ਜੇਹਲਮ ਪੰਜਾਬ ਦੇ ਪਾਕਿਸਤਾਨ ਨੂੰ ਜਾਂਦੇ ਹੈ। ਪਾਕਿਸਤਾਨ ਦਾ ਹੱਕ ਇੰਡਸ ਵਾਟਰ ਟ੍ਰੀਟੀ ਦੇ ਮੁਤਾਬਕ ਸਿਰਫ 2 ਦਰਿਆਵਾਂ ਦਾ ਹੈ, ਜੇਹਲਮ ਦਾ ਤੇ ਚਨਾਬ ਦਾ। ਸੋ ਜੇ ਰਿਪੇਰੀਅਨ ਕਾਨੂੰਨ ਦੇਖੀਏ ਫਿਰ ਪਾਕਿਸਤਾਨ ਦਾ ਹੱਕ ਜ਼ਿਆਦਾ ਹੈਗਾ ਇਹਨਾਂ ਦਰਿਆਵਾਂ ਤੇ ਫਿਰ ਸਾਨੂੰ ਬੇਸ਼ੱਕ ਪ੍ਰਾਈਵੇਟਲੀ ਤੌਰ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੰਡਸ ਵਾਟਰ ਟ੍ਰੀਟੀ ਜਿਹੜੀ ਹੋਈ ਹੈ ਵਰਲਡ ਬੈਂਕ ਦੇ ਕੋਲੇ ਸ਼ਿਕਾਇਤ ਲੈ ਕੇ ਜਾਣੀ ਪਊਗੀ। ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕਾਨੂੰਨ ਬਣਾਤਾ ਕਿ 2 ਬੰਦੂਕਾਂ ਤੋਂ ਜ਼ਿਆਦਾ ਕੋਈ ਅਸਲਾ ਨਹੀਂ ਰੱਖ ਰਿਹਾ, ਤੇ ਜਿਹੜੀ ਪੰਜਾਬ ਨੇ ਇੱਕ ਪਾਲਿਸੀ ਕੱਢੀ ਹੈ ਕਿ ਅਜੇ ਕਿਸੇ ਨੂੰ ਲਾਇਸੈਂਸ ਨਹੀਂ ਦੇਣੇ ਆਰਮਸ ਦੇ, ਇਹ ਮੈਂ ਸਮਝਦਾ ਬੜੀ ਗਲਤ ਹੈ। ਕਿਉਂ ਕਰਕੇ ਸਾਡੀ ਬਾਰਡਰ ਦੀ ਸਟੇਟ ਹੈ ਤੇ ਹਰੇਕ ਬੰਦੇ ਦੇ ਕੋਲੇ ਅਸਲਾ ਜ਼ਰੂਰ ਹੋਣਾ ਚਾਹੀਦਾ ਹੈ। ਕਿਉਂ ਕਰਕੇ ਪਿੰਡਾਂ 'ਚ ਅਸੀਂ ਸਾਡੇ ਦੀ ਆਬਾਦੀ ਜ਼ਿਆਦਾ ਹੈ ਤੇ ਉੱਥੇ ਪੁਲਿਸ ਦੀ ਗਸ਼ਤ ਤਾਂ ਹੁੰਦੀ ਨਹੀਂ, ਤੇ ਫਿਰ ਸਾਨੂੰ ਆਪਣੀ ਸਿਕਿਉਰਿਟੀ ਆਪ ਸਾਹਮਣੀ ਪੈਂਦੀ ਹੈ। ਜਿਹੜਾ ਇਹ ਅਸਲਾ ਰੋਕਣ ਦੀ ਗੌਰਮੈਂਟ ਦੀ ਪਾਲਿਸੀ ਹੈ, ਇਹਦੇ ਨਾਲ ਕਸ਼ਮੀਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਸਾਨੂੰ ਕਾਇਰ ਬਣਾਇਆ ਜਾ ਰਿਹਾ ਹੈ ਕਿ ਅਸੀਂ ਕਾਇਰ ਬਣ ਜਾਈਏ ਤੇ ਅਸੀਂ ਹੱਥ ਖੜੇ ਕਰ ਦਈਏ ਜੇ ਕੋਈ ਸਾਨੂੰ ਮਾਰਨ ਆਏ ਜਾਂ ਲੁੱਟਣ ਆਏ ਜਾਂ ਸਾਰਾ ਕੁਛ ਹੈ। ਇਹ ਬਾਰਡਰ ਦੀਆਂ ਸਟੇਟਸ ਹੈ, ਇਹਦੇ ਉੱਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਕਿ ਕਿੰਨੇ ਆਰਮਸ ਕਿਸੇ ਨੇ ਰੱਖੇ ਹੈ, ਕਿੰਨੇ ਪਿਸਤੌਲ ਰੱਖੇ ਹੈ। ਜੇ ਲਾਇਸੈਂਸਦਾਰ ਹੈਗੇ ਹੈ ਤਾਂ ਫਿਰ ਉਹ ਤਾਂ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਹੈ। ਜਦੋਂ ਵੀ ਇਲੈਕਸ਼ਨ ਆਉਂਦੇ ਹੈ ਸਰਕਾਰ ਉਹ ਅਸਲਾ ਥਾਣਿਆਂ 'ਚ ਰਖਾ ਲੈਂਦੀ ਹੈ। ਸੋ ਜਿਹੜਾ ਨਜਾਇਜ਼ ਅਸਲਾ ਹੈ ਉਹ ਜਿਹੜਾ ਇਹ ਲੋਕਾਂ ਕੋਲੇ ਜਾ ਰਿਹਾ ਹੈ ਉਹਦਾ ਜ਼ਿਆਦਾ ਖਤਰਾ ਹੈ, ਪਰ ਲਾਇਸੈਂਸ ਜਦੋਂ ਹੋ ਜਾਂਦਾ ਹੈ ਉਹਦਾ ਖਤਰਾ ਨਹੀਂ ਰਹਿੰਦਾ ਹੈਗਾ। ਸੋ ਇਹ ਪਾਲਿਸੀ ਆਪਾਂ ਨੂੰ ਚੇਂਜ ਕਰਨੀ ਚਾਹੀਦੀ ਹੈ, ਸਰਕਾਰ ਨੂੰ, ਸੈਂਟਰ ਨੂੰ ਵੀ। ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ। ਜਥੇਬੰਦੀਆਂ ਵੱਲੋਂ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ YPS ਚੌਂਕ ਤੇ ਪੁਲਿਸ ਨੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕ ਲਿਆ। ਇੱਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕਿਸੇ ਨਾਲ ਵੀ ਗੱਲ ਕਰਨ ਨਹੀਂ ਜਾਣਗੇ। ਜੇਕਰ ਕਿਸੇ ਨੇ ਉਹਨਾਂ ਨਾਲ ਗੱਲ ਕਰਨੀ ਹੈ ਤਾਂ ਉਹ ਮੋਰਚੇ 'ਚ ਪਹੁੰਚ ਕੇ ਗੱਲ ਕਰੇ। ਇਸ ਮਾਰਚ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੰਜਾਬ ਦੀ ਮੋਹਾਲੀ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੀ ਫੋਰਸ ਤਾਇਨਾਤ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੱਕੇ ਟੈਂਟ ਲਾਏ ਜਾ ਰਹੇ ਹਨ ਅਤੇ ਲੰਗਰ ਬਣਨੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਈਬਲ ਕਲਾਂ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਦੇਣ ਦੀ ਮੰਗ ਕਰਦੇ ਹੋਏ ਇਨਸਾਫ ਮੋਰਚੇ ਨੇ 7 ਜਨਵਰੀ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਜੀਰਾ ਮੋਰਚੇ ਵਾਲੀ ਥਾਂ ਪਹੁੰਚੇ ਅਤੇ ਧਰਨੇ ਤੇ ਬੈਠੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੂਰਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਨਾਲ ਖੜਿਆ ਹੈ। ਇਸ ਮੌਕੇ ਸਟੇਜ ਤੇ ਬੋਲਦਿਆਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਇਹ ਮੋਰਚਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਮੋਰਚੇ ਸਮਝੌਤੇ ਲਈ ਨਹੀਂ ਬਲਕਿ ਜਿੱਤਣ ਲਈ ਲਾਏ ਜਾਂਦੇ ਹਨ। ਜਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ 'ਚ ਲਾਇਆ ਧਰਨਾ ਜਿੱਤ ਕੇ ਮੋਦੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ, ਉਸੇ ਤਰ੍ਹਾਂ ਇਸ ਵਾਰ ਭਗਵੰਤ ਮਾਨ ਸਰਕਾਰ ਨੂੰ ਵੀ ਹਾਰ ਮੰਨਣੀ ਪਵੇਗੀ। ਔਰ ਇਹ ਜ਼ਰੂਰ ਅੱਜ ਦੀ ਸਟੇਜ ਤੋਂ ਸਰਕਾਰ ਨੂੰ ਫਿਰ ਦੁਬਾਰਾ ਵਾਰਨਿੰਗ ਅੱਗੇ ਕਾਕਾ ਸੌ ਦਿਨ ਕਹਿ ਗਿਆ ਸੀ ਤੇ ਅੱਜ ਮੈਂ ਫਿਰ ਕਹਿ ਕੇ ਜਾਣਾ ਕਿ ਸਰਕਾਰ ਕਤਈ ਨਾ ਸੋਚੇ ਕਿ ਧੱਕੇ ਨਾਲ ਇਸ ਮੋਰਚੇ ਨੂੰ ਅਸੀਂ ਚੁਕਾ ਲਾਂਗੇ, ਬਿਲਕੁਲ ਨਾ ਸੋਚੇ।
अगर अजिही कोई स्टेप सरकार चकेगी तो सरकार ਨੂੰ ਉਹ ਦਿਨ ਬਹੁਤ ਮਹਿੰਗਾ ਤੇ ਸਾਰੀ ਜ਼ਿੰਦਗੀ ਯਾਦ ਰਹੇਗਾ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਕੀ ਪੰਗਾ ਲੈ ਬੈਠੇ। ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਨਾਲ ਖੜੇ ਆ ਸਰਪੰਚ ਸਾਹਿਬ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ पिछले दिनों में एसकेएम नॉन पॉलिटिकल पंजाब ते हरियाणा चैप्टर की राजस्थान चैप्टर की साझी मीटिंग हुई है। उस मीटिंग में फैसला हो गया है ये लड़ाई कल्ले हुण पंजाब की नहीं रहेगी। हरियाणा ते राजस्थान भी तुहाडा साथी है। अगर लोड़ पेगी रोड़ा ब्लॉक करने तक जाना पड़ेगा, भारत बंद करने तक जाना पड़ेगा। इस मोर्चे के समर्थन दे विच पंजाब ते हरियाणे दे विच भी इसदा असर नजर आएगा। उत्थे मता पै के मते पास हो चुके हैं कि असीं इस मोर्चे का समर्थन करते हैं एसकेएम नॉन पॉलिटिकल। सो जिहड़ी ये तो मेरी इन्नी गल सी। मैं एक गल जरूर करनी चाहूंगा दोस्तों कि मोर्चा लड़ रहे हैं ये सोच के लड़ीदा है। मोर्चा लड़न वास्ते नहीं लड़ीदा, मोर्चा जितन वास्ते लड़ीदा है। दिल्ली वाला मोर्चा जितन वास्ते लड़न वास्ते गए सी और उत्थों दे मोदी नूं केंद्र सरकार नूं नक रगड़ा के दोस्तों गोडियां भार करके वो मोर्चा जित के आए हो। ते आ मोर्चा भगवंत मान तक सुनेहा इत्थों दे कंन बैठे ने पहुंचदा कर दिओ ये मोर्चा जितया गया। इत्थे गल सिरसा साहब ने एक गल कीती वो कमेटी वालों की कहंदा उन्हां जो एक तां रब नूं प्यारा हो गया। सिरसा साहब तुसीं कह रहे हो एक रब नूं प्यारा हो गया, मैं कहना सारे रब नूं प्यारे हो गए। अगर वो रब नूं प्यारे ना हुंदे उन्हां दी ज़मीर जागदी हुंदी अज इन्हां लोकां दे हक दे विच आके उन्हां सारे एमएलए नूं फड़ना चाहिदा सी जिहड़े कमेटी दे मैंबर सी। अज सारिਆਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਹੋਈਆਂ। पिछले दिनों ਦੇ ਵਿੱਚ ਆ 3-4 दिन ਪਹਿਲਾਂ ਇੱਕ ਡਿਬੇਟ ਹੋਈ ਹੈ। ਉਸ ਡਿਬੇਟ ਦੇ ਵਿੱਚ ਦਾਸ ਨੂੰ ਬੈਠਣ ਦਾ ਮੌਕਾ ਮਿਲਿਆ ਸੀਬੀਐਸਈ ਇਸ਼ੂ ਦੇ ਉੱਤੇ। ਅੱਜ ਦੇ 6 ਤਰੀਕ ਨੂੰ ਸਾਡੇ ਨੌਜਵਾਨ ਮੁੰਡੇ ਦਾ ਇੱਥੇ ਭੋਗ ਸੀ। ਉਸ ਦਿਨ ਉਹ ਡਿਬੇਟ ਦੇ ਵਿੱਚ ਮੈਂ ਹਾਜ਼ਰ ਸੀ। मैं सवाल किया सी कि जो सरकार बनती है ये लोग जिहड़े सत्ता ते आउंदे है की ज्यादा अनजान है जां बेईमान है, की कारण है दसो। की तुहानू पता नहीं कि 2010 की रिपोर्ट की है इस फैक्ट्री के बारे 2010 के विच आ जिहड़ी गल सिरसा साहब बोल के गए उस डिबेट दे विच असीं पुछया सवाल कि जवाब दो इस गल दा। सत्ताधारी धिर भी बैठी है इहदे चो लोग भी बैठे ने डिबेट दे विच जिहड़े उस कमेटी का हिस्सा सी। जवाब देन कि क्यों नहीं अज उहदे ते आवाज़ चक्की जा रही, क्यों नहीं बोल रहे उहदे ते भगवंत मान दी सरकार नूं मेरा सवाल सी उत्थे कि सरकार बना ली, मुख्यमंत्री बन के बैठ गया और तेरी जिम्मेवारी बनती सी। मैं उस दिन डिबेट चो भी कहा अज की स्टेज तो भी दसदा मुख्यमंत्री की एक जिम्मेवारी बनती है जो कोई अधिकारी आके किसी भी दफ्तर के चार्ज संभालता है वो पिछों सारा कुछ फरोलता है कि पिछे की कुछ होया है। घर के बाप तो बाद बेटा जिम्मेवारी चकदा है, वो घर की सारी कबीलदारी नूं चेक करता है मैं किहदा देना है ते की तो लेना है। की भगवंत मान नूं पता नहीं कि 2010 की रिपोर्ट पई है तेरी विधान सभा च पई है ते तू चक के लोकां दा पैसा उस कारपोरेट दे हवाले कर रहा 20 करोड़ रुपया। और इन्नी कसर डिप्टी कमिश्नर इत्थे आके लोकां नूं धमकाउंदी है। लोकां नूं कहंदे ने कि तुहाडी प्रॉपर्टी अटैच कर देंगे। सब हाई कोर्ट का ऑर्डर आ गया। दोस्तों चिंता ना करो, कर लें तो जिन्नी करते हैं साडी भी कर लेना, कोई चिंता नहीं इस गल दी।
ਲੜਾਈ ਲੜ ਕੇ ਸਾਡਾ ਇਤਿਹਾਸ ਫਰੋਲ ਲੈਣ। ਸਾਡਾ ਇਤਿਹਾਸ ਕੀ ਹੈ? ਅਸੀਂ ਉਸ ਇਤਿਹਾਸ ਦੇ ਮਾਲਕ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ 92% ਕੁਰਬਾਨੀਆਂ ਕਾਲੇ ਪਾਣੀ ਦੀ ਜੇਲ੍ਹ ਦੀਆਂ ਝੱਲੀਆਂ ਨੇ। ਪਿੱਛੇ ਹਟਣ ਵਾਲੇ ਲੋਕ ਨਹੀਂ, ਕਿਸੇ ਭੁਲੇਖੇ 'ਚ ਨਾ ਰਹੇ ਸਰਕਾਰ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਆ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ। ਉਹਨਾਂ ਕਿਹਾ ਕਿ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕਰਵਾਏ ਗਏ ਹਮਲੇ ਦਾ ਬੱਜਰ ਗੁਨਾਹ ਕਬੂਲਣਗੇ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਉਹ ਪੰਜਾਬੀਆਂ ਨਾਲ SYL ਨਹਿਰ ਦੇ ਰੂਪ ਵਿੱਚ ਆਪਣੀ ਦਾਦੀ ਵੱਲੋਂ ਰਚੇ ਛੜਯੰਤਰ ਬਾਰੇ ਕੁਝ ਬੋਲਣਗੇ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਦੇ ਡਰਾਮੇ ਨਾਲੋਂ ਉਸ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀ ਦੇ ਹੁਕਮ ਦੇਣੇ ਚਾਹੀਦੇ ਹਨ। ਰਾਹੁਲ ਗਾਂਧੀ ਇੱਥੇ ਜਿੱਥੇ ਮਰਜ਼ੀ ਜਾਣ, ਪਹਿਲੇ ਤਾਂ ਉਹਨਾਂ ਨੂੰ ਮੈਂ ਪੁੱਛਾਂਗੀ ਜਿਹੜੇ ਉਹਨਾਂ ਦੇ ਦਾਦੀ ਜੀ ਨੇ ਸਾਡੇ ਟੈਂਕਾਂ ਤੋਪਾਂ ਦੇ ਨਾਲ ਅੰਮ੍ਰਿਤਸਰ ਸਾਹਿਬ 'ਚ ਹਮਲੇ ਕੀਤੇ ਸੀਗੇ, ਉਹਦੇ ਬਾਰੇ ਉਹ ਕੀ ਕਹਿੰਦੇ ਨੇ। ਉਹਦੇ ਬਾਅਦ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਸਿੱਖਾਂ ਦੇ ਕਤਲੇਆਮ ਕੀਤੇ ਨੇ, ਉਹਦੇ ਬਾਅਦ ਰਾਹੁਲ ਗਾਂਧੀ ਦੀ ਕੀ ਕਹਿਣਾ ਹੈਗਾ। ਤੇ ਉਹਦੇ ਬਾਅਦ ਮੈਂ ਆਹ ਵੀ ਪੁੱਛਾਂਗੀ ਕਿ ਅੱਜ ਬਹੁਤ ਵੱਡਾ ਮੁੱਦਾ ਜਿਹੜਾ SYL ਸਾਡਾ ਪਾਣੀ ਖੋਣ ਦਾ ਸਾਰਾ ਇਹ ਸਿਸਟਮ ਚੱਲ ਰਿਹਾ ਤੇ ਰਾਜਸਥਾਨ ਨੂੰ ਸਾਡਾ ਪਾਣੀ ਖੋ ਕੇ ਰਿਪੇਰੀਅਨ ਸਿਧਾਂਤ ਜਿਸ ਸੂਬੇ ਤੋਂ ਪਾਣੀ ਵਗਦਾ ਹੈ ਸਭ ਤੋਂ ਪਹਿਲਾ ਹੱਕ ਸਿਰਫ ਉਹਨਾਂ ਦਾ ਹੁੰਦਾ ਹੈ। ਕੱਲੇ ਦੁਨੀਆ 'ਚ ਇੱਕ ਸੂਬਾ ਪੰਜਾਬ ਜਿੱਥੇ ਸਾਡਾ ਹੱਕ ਖੋ ਕੇ ਰਾਹੁਲ ਗਾਂਧੀ ਜੀ ਦੀ ਦਾਦੀ ਨੇ ਚੱਕ ਕੇ ਸਾਡਾ ਪਾਣੀ ਰਾਜਸਥਾਨ ਨੂੰ ਦਿੱਤਾ। ਉਹਦੇ ਬਾਅਦ ਹੁਣ ਇਹ ਗਹਿਲੋਟ ਤੇ ਇਹ ਹੁੱਡਾ ਤੇ ਬਾਕੀ ਆ ਸਾਰੀ ਸਰਕਾਰਾਂ ਭਾਜਪਾ ਇਹ ਸਾਰਾ ਰਲ ਮਿਲ ਕੇ ਹੁਣ SYL ਦੀ ਦੇਣ ਵੀ ਇੰਦਰਾ ਗਾਂਧੀ ਦੀ ਸੀਗੀ ਜਿਹਨੇ ਦਬਾਅ ਪਾ ਕੇ ਇਹ SYL ਦੀ ਨਹਿਰ ਬਣੀ। ਬਾਦਲ ਸਾਹਿਬ ਨੇ ਤਾਂ ਚੱਕ ਕੇ ਨਹਿਰਾਂ ਦੀ ਜ਼ਮੀਨ ਵੀ ਵਾਪਸ ਦੇਤੀ ਸੀ ਕਿਸਾਨਾਂ ਨੂੰ ਕਿ ਨਾ ਕਦੇ ਨਹਿਰ ਬਣੂਗੀ ਤੇ ਨਾ ਹੀ ਅਸੀਂ ਟੁੱਕਾ ਪਾਣੀ ਜਾਣ ਦੇਵਾਂਗੇ। ਤੇ ਹੁਣ ਭਗਵੰਤ ਮਾਨ ਆਮ ਆਦਮੀ ਪਾਰਟੀ ਇਹ ਸਾਰੇ ਪੰਜਾਬ ਦੇ ਹੱਕ ਹਰੇਕ ਹੱਕ ਨੂੰ ਕਮਜ਼ੋਰ, ਭਾਵੇਂ ਚੰਡੀਗੜ੍ਹ ਦਾ ਹੱਕ ਹੋਏ, ਭਾਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਆਪਣਾ ਬੰਦਾ ਹੋਏ, ਭਾਵੇਂ ਅੱਧਾ ਪੰਜਾਬ BSF ਦੇ ਹਵਾਲੇ ਕਰਨਾ ਹੋਏ ਜਾਂ ਫਿਰ SYL ਜੋ ਬਾਰ-ਬਾਰ ਜਾ ਕੇ ਕਦੇ ਕੇਂਦਰ ਮੰਤਰੀ ਜਿਹੜਾ ਰਾਜਸਥਾਨ ਤੋਂ ਹੈਗਾ ਉਹਨੇ ਇਨਸਾਫ ਪੰਜਾਬ ਨੂੰ ਦੇਣਾ ਹੈਗਾ, ਕਦੇ ਕੇਂਦਰ ਮੰਤਰੀ ਨਾਲ ਮੀਟਿੰਗ ਕਰਦਾ, ਕਦੇ ਖੱਟਰ ਸਾਹਿਬ ਦੇ ਨਾਲ ਕਰਦਾ, ਕਦੇ ਕਿਸੇ ਦੇ ਨਾਲ ਕਰਦਾ ਮੀਟਿੰਗ ਕਰੇ। ਤੁਹਾਡੀ ਪਿਓ ਜਾਇਦਾਦ ਦੀ ਜ਼ਮੀਨ 'ਚ ਜੇ ਆਂਢੀ ਗਵਾਂਢੀ ਕਹਿਣ ਕਿ ਸਾਨੂੰ ਵੀ ਹਿੱਸਾ ਦੇ ਦਿਓ, ਤੁਸੀਂ ਉਹਨਾਂ ਦੇ ਨਾਲ ਮੀਟਿੰਗ ਕਰੋਗੇ ਕਿ ਡਾਂਗਾ ਨਾਲ ਭਜਾ ਦੋਗੇ? ਇਹਨਾਂ ਨੂੰ ਤਾਂ ਸਤਿ ਸ੍ਰੀ ਅਕਾਲ ਬੁਲਾ ਕੇ ਜਿਵੇਂ ਬਾਦਲ ਸਾਹਿਬ ਨੇ ਕਿਹਾ ਨਾ ਕੋਈ ਮੀਟਿੰਗ ਕਰਨੀ ਹੈ, ਨਾ ਤੁਹਾਨੂੰ 1 ਇੰਚ ਜ਼ਮੀਨ ਦੇਣੀ ਹੈ, ਨਾ SYL ਬਣੂਗਾ, ਨਾ ਟੁੱਕਾ ਪਾਣੀ ਦਾ ਜਾਊਗਾ। ਤੇ ਮੀਟਿੰਗਾਂ ਕੀ ਕਰਦਾ ਫਿਰਦਾ ਹੈਗਾ। ਸੋ ਹਰ ਪੱਖੋਂ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਹਨੂੰ ਬੇਨਤੀ ਹੈ ਕਿ ਰਾਜਸਥਾਨ ਤੇ ਛੁੱਟੀਆਂ ਮਨਾਉਣਾ ਬੰਦ ਕਰ, ਵਿਦੇਸ਼ਾਂ 'ਚ ਜਾ ਕੇ ਸ਼ਰਾਬ ਪੀਣਾ ਬੰਦ ਕਰ ਤੇ ਇੱਥੇ ਦੇ ਕਾਨੂੰਨ ਅਵਸਥਾ ਨੂੰ ਹਾਲਾਤ ਨੂੰ ਸੁਧਾਰ ਕਰੋ। ਇੰਡਸਟਰੀ ਚੱਕ ਕੇ ਬਾਹਰ ਭੱਜੀ ਜਾ ਰਹੀ ਹੈ। ਇੱਕ ਸਮੇਂ 'ਚ ਜਿੱਥੇ UP ਬਿਹਾਰ ਦੇ ਬੰਦੇ ਆ ਕੇ ਪੰਜਾਬ 'ਚ ਕੰਮ ਕਰਦੇ ਸੀ, ਹੁਣ ਪੰਜਾਬ ਦੀ ਪੁਰਾਣੀ ਇੰਡਸਟਰੀ ਚੱਕ ਕੇ UP ਜਾ ਰਹੀ ਹੈ, ਕੋਈ ਜੰਮੂ ਕਸ਼ਮੀਰ ਜਾ ਰਹੀ ਹੈ। ਤੂੰ ਪੰਜਾਬ ਨੂੰ ਸਾਂਭੋ। ਲੋਕਾਂ ਦੇ ਘਰਾਂ ਤੇ ਨਸ਼ਾ ਪਹੁੰਚਿਆ ਹੋਇਆ। ਜਿਹੜੀ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਸੀ ਅੱਜ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਦੇਖ ਲਓ। ਕਦੇ ਇੱਕ ਮੰਤਰੀ ਨੂੰ ਕੱਢਤਾ, ਕਦੇ ਦੂਜੇ ਨੂੰ ਕੱਢਤਾ ਭ੍ਰਿਸ਼ਟਾਚਾਰ ਕਰਕੇ, ਲੇਕਿਨ ਪਰਚਾ ਕਿਹਦੇ ਉੱਤੇ ਦਰਜ ਕੀਤਾ ਹੈ? ਜੇਲ੍ਹ ਕਿਹਨੂੰ ਕੀਤੀ ਹੈ? ਉਹ ਉਹੀ ਤੁਰੇ ਫਿਰਦੇ ਨੇ। ਇਹ ਡਰਾਮੇਬਾਜ਼ੀ ਨਹੀਂ ਚੱਲੂਗੀ। ਇਹ ਤੁਹਾਡੇ ਚੁਟਕਲੇ ਜੇ ਤੋਤਲੇ ਜੇ ਚੱਲਦੇ ਸੀ ਜਦ ਫਿਲਮਾਂ 'ਚ ਐਕਟ ਕਰਦੇ ਸੀ। ਹੁਣ ਤੁਹਾਡੇ ਉੱਤੇ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਜ਼ਿੰਮੇਵਾਰੀਆਂ ਨੂੰ ਸਾਂਭੋ। ਗਰੀਬਾਂ ਦੇ ਆ ਕੇ ਹਾਲਾਤ ਦੇਖੋ, ਕਿਸਾਨਾਂ ਦੇ ਹਾਲਾਤ ਦੇਖੋ, ਵਿਚਾਰੇ ਮੁਲਾਜ਼ਮਾਂ ਦੇ ਹਾਲਾਤ ਦੇਖੋ। ਸਾਰੇ ਜਣੇ ਸੜਕਾਂ ਤੇ ਉਤਰੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਬਹੁਤ ਹੀ ਚਿੰਤਾ ਵਾਲੇ ਹੈਗੇ। ਨੌਜਵਾਨ ਛੱਡ ਬਾਹਰ ਜਾਈ ਜਾ ਰਹੇ ਨੇ, ਵਿਦੇਸ਼ਾਂ ਵੱਲ ਭੱਜ ਰਹੇ। ਸਭ ਤੋਂ ਵੱਧ ਮੇਰੇ ਹਲਕੇ ਬਠਿੰਡੇ ਤੋਂ ਜਾ ਰਹੇ ਨੇ ਕਿ ਇੱਥੇ ਦੇ MLA, ਇੱਥੇ ਦੀ ਸਰਕਾਰ, ਇੱਥੇ ਦਾ ਮੁੱਖ ਮੰਤਰੀ ਇੰਨਾ ਸਿਰੀ ਬਣ ਗਿਆ ਕੇਜਰੀਵਾਲ ਦਾ ਕਿ ਪੰਜਾਬ ਨੂੰ ਨਹੀਂ ਸਾਂਭ ਸਕਦਾ। ਜੇ ਨਹੀਂ ਸਾਂਭ ਸਕਦਾ ਤਾਂ ਜਿਹਨੇ ਇੱਕ ਮੌਕਾ ਮੰਗਿਆ ਸੀ ਉਹਨੂੰ ਇੱਕ ਆ ਕੇ ਜਾ ਕੇ ਕਹਿ ਦਿਓ ਕਿ ਪੰਜਾਬ ਨੂੰ ਸਾਡੇ ਨੂੰ ਬਚਾ ਲਓ ਇਸ ਤੋਂ ਪਹਿਲੇ ਕਿ ਪੰਜਾਬ ਨਸ਼ਟ ਹੋ ਜਾਏ। ਬੀਬਾ ਜੀ ਆਪਣਾ ਵਿਰੋਧ ਬਹੁਤ ਚੱਲ ਰਿਹਾ ਸੀ ਫੌਜਾ ਸਿੰਘ ਸਰਾਰੀ ਦਾ, ਉਹਨੇ ਰਿਜ਼ਾਈਨ ਕੀਤਾ ਹੁਣੇ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਪੁੱਛਣਾ ਚਾਹੁੰਦੀ ਫੌਜਾ ਸਿੰਘ ਸਰਾਰੀ ਦੀ ਆਡੀਓ ਤਾਂ 3 ਮਹੀਨੇ ਪਹਿਲੇ ਜਗ ਜ਼ਾਹਿਰ ਹੋ ਗਈ ਸੀ। ਇਹ 3 ਮਹੀਨੇ ਸੁੱਤਾ ਪਿਆ ਸੀਗਾ। ਛੁੱਟੀ ਤਾਂ ਰਾਜਸਥਾਨ 'ਚ ਹੁਣ ਮਿਲਾ ਕੇ ਆਇਆ ਤੇ ਫੌਜਾ ਸਿੰਘ ਸਰਾਰੀ ਦੀ ਆਡੀਓ ਸਾਹਮਣੇ ਹੈ ਜਿਹੜਾ ਕਹਿੰਦਾ ਸੀ ਮੈਂ ਤਾਂ ਇੱਕ ਹੌਟਲਾਈਨ ਚਲਾਈ ਹੈ ਕਿ ਕੋਈ ਵੀ ਕਰਪਸ਼ਨ ਦਾ ਮੁੱਦਾ ਹੋਏ ਤੁਸੀਂ ਉਹ ਹੈਲਪਲਾਈਨ 'ਚ ਫੋਨ ਕਰੋ। ਤੇ ਹੈਲਪਲਾਈਨ ਤਾਂ ਬਲੌਕ ਹੋ ਗਈ ਕਿਉਂਕਿ ਇੰਨੇ ਫੋਨ ਆਏ ਸੀ। ਤੇ ਇਹਦੀ ਤਾਂ ਆਡੀਓ ਸੀਗੀ ਅੱਜ ਜੇਲ੍ਹ ਤੋਂ ਬਾਹਰ ਕਿਉਂ ਬੈਠਿਆ ਹੈਗਾ? ਇਹਨੂੰ ਪਾਰਟੀ ਤੋਂ ਕਿਉਂ ਨਹੀਂ ਕੱਢਿਆ? ਇਹਦੇ ਉੱਤੇ ਪਰਚਾ ਕਿਉਂ ਨਹੀਂ ਕੀਤਾ? ਉਹ ਜਿਹੜੇ ਦੂਜੇ ਸਿੰਗਲਾ ਸੀਗੇ ਮਾਨਸੇ ਦੇ ਜਿਹਨੂੰ ਕੱਢਿਆ ਸੀਗਾ ਉਹ ਤਾਂ ਉਹੀ ਤੁਰੀ ਫਿਰਦੇ ਨੇ। ਸੋ ਫਿਰ ਇਹ ਸਾਰੇ ਡਰਾਮੇਬਾਜ਼ੀ ਬੰਦ ਕਰਨ ਦੀ ਲੋੜ ਹੈ। ਜਦ ਵੀ ਕੋਈ ਜ਼ਰੂਰੀ ਮੁੱਦਾ ਆਂਦਾ ਹੈ ਜਾ ਕੇ ਮੀਟਿੰਗ ਕਰ ਰਿਹਾ ਸ਼ੇਖਾਵਤ ਦੇ ਨਾਲ ਪਾਰੀਆਂ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਜੀ ਮੰਤਰੀ ਨੂੰ ਹਟਾਤਾ। ਮੰਤਰੀ ਨੂੰ ਹਟਾਉਣ ਦੇ ਨਾਲ ਭ੍ਰਿਸ਼ਟਾਚਾਰ ਖਤਮ ਹੋਈ ਹੈ ਤੇ ਮੰਤਰੀ ਦੇ ਉੱਤੇ ਐਕਸ਼ਨ ਕੀ ਲਿੱਤਾ ਇਹ ਦੱਸੇ। ਸੋ ਇਹ ਸਾਰੇ ਡਰਾਮੇ ਬੰਦ ਕਰੋ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾ ਕਿ ਇਹ ਭਗਵੰਤ ਮਾਨ ਦੀ ਨਲਾਇਕੀਆਂ ਦੇ ਹੀ ਨਤੀਜੇ ਹਨ ਕਿ ਅੱਜ ਸੂਬਾ ਭਰ ਤੋਂ ਅਫਸਰ ਕੰਮ ਛੱਡ ਕੇ ਹੜਤਾਲ ਤੇ ਬੈਠੇ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਪਾਣੀਆਂ ਤੇ ਮਾਰੇ ਡਾਕੇ ਅਤੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ ਸੀ, ਪਰ ਫਿਰ ਵੀ ਕਾਂਗਰਸੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਲਈ ਪੱਬਾਂ ਭਾਰ ਹੋਏ ਬੈਠੇ ਹਨ। ਆ ਜਿਹੜੀ ਸਰਕਾਰ ਹੈ ਇਹਨਾਂ ਨੂੰ ਪਤਾ ਹੀ ਨਹੀਂ ਕੀ ਪ੍ਰੋਸੀਜਰ ਫੋਲੋ ਕਰਨਾ ਹੈ। ਧੱਕੇ ਨਾਲ ਸਾਰਿਆਂ ਦੇ ਮਗਰ ਲੱਗੇ ਹੈ ਤੇ ਜੋ ਪ੍ਰੋਸੀਜਰ ਹੈ ਜੇ ਫੋਲੋ ਕਰਨਗੇ ਤਾਂ ਕੋਈ ਮਾਈਂਡ ਨਹੀਂ ਕਰਦਾ। ਜੇ ਪ੍ਰੋਸੀਜਰ ਤੋੜੋਗੇ ਤੇ ਆਪਣੇ ਆਪ ਹੀ ਲੋਕੀ ਇਕੱਠੇ ਹੋਣਗੇ ਤੇ ਜਿਹੜੀ ਹਾਲਾਤ ਬਣੀ ਹੈ ਇਕੱਲੇ ਪੀਸੀ ਅਫਸਰ ਦੀ ਸਾਰੇ ਮਹਿਕਮਿਆਂ ਦੇ ਮੁਲਾਜ਼ਮ ਹੁਣ ਸਟ੍ਰਾਈਕ ਤੇ ਜਾਣ ਲੱਗੇ ਹੈ ਕਿਉਂਕਿ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਲਾਈਨ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਜੀ। ਕੱਲ੍ਹ ਕੋਣ ਪੁਲਿਸ ਵਾਲੇ ਦਾ ਫਗਵਾੜੇ 'ਚ ਮਰਡਰ ਕਰਤਾ ਜੀ, ਕਤਲ ਹੋ ਗਿਆ ਪੁਲਿਸ ਦਾ। ਤਾਂ ਆ ਹੈਗੀ ਪੰਜਾਬ ਦੇ ਵਿੱਚ ਜੇ ਪੁਲਿਸ ਵਾਲੇ ਵੀ ਸੇਫ ਨਹੀਂ ਤੇ ਫਿਰ ਆਮ ਜਨਤਾ ਕਿੱਥੇ ਸੇਫ ਹੋਊ? ਹਰ ਰੋਜ਼ ਖਬਰਾਂ ਆ ਰਹੀਆਂ ਕਿਤੇ ਕੋਈ ਮਰਡਰ ਹੋ ਗਿਆ, ਕਿਤੇ ਕੋਈ ਚੱਕਿਆ ਗਿਆ, ਕਿਡਨੈਪ ਕੀਤਾ ਗਿਆ, ਕੋਈ ਗੈਂਗਸਟਰ ਨੇ ਫਰੌਤੀ ਲੈ ਲਈ। ਕਿਉਂਕਿ ਜਿਹੜਾ ਸਰਕਾਰ ਹੈ ਇੱਕ ਮੁੱਖ ਮੰਤਰੀ ਹੋਣਾ ਚਾਹੀਦਾ ਜਿਹੜਾ ਰਨ ਕਰੇ, ਪਰ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਇੰਨਾ ਨਲਾਇਕ ਹੈ ਤੇ ਨਾਲੇ ਉਹਨੂੰ ਕੋਈ ਫਿਕਰ ਹੀ ਨਹੀਂ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਵੇਰੇ ਹਰ ਐਸਐਸਪੀ ਨਾਲ ਗੱਲ ਕਰਦੇ ਸੀ ਜਿੱਥੇ ਉਹਨੂੰ ਖਬਰ ਲੱਗ ਜਾਂਦੀ ਸੀ। ਇਹਨੇ ਤਾਂ ਮਤਲਬ 1 ਸਾਲ ਹੋ ਗਿਆ ਗੱਲ ਹੀ ਨਹੀਂ ਕੀਤੀ। ਔਰ ਰਾਹੁਲ ਗਾਂਧੀ ਜਿਹੜਾ ਆਪਣੇ ਆ ਰਿਹਾ ਪੰਜਾਬ 'ਚ, ਕਿਸ ਤਰੀਕੇ ਨਾਲ ਦੇਖ ਰਹੇ ਹੋ ਭਾਰਤ? ਮੈਂ ਤਾਂ ਕਾਂਗਰਸੀ ਬੜੇ ਜਿਹੜੇ ਲੱਗੇ ਆ ਉਹਦੇ ਸਵਾਗਤ ਕਰਨ ਵਾਸਤੇ, ਉਹਨਾਂ ਨੂੰ ਮੈਂ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਹੈ। ਪੰਜਾਬ ਦਾ ਪਾਣੀ, 2 ਵੱਡੇ ਹਮਲੇ ਪੰਜਾਬ ਤੇ ਹੋਏ ਆ। ਇੱਕ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੀਤਾ ਇਹਨਾਂ ਨੇ, ਕਿਹਨੇ ਕੀਤਾ? ਗਾਂਧੀ ਪਰਿਵਾਰ ਨੇ ਕੀਤਾ। ਇੱਕ ਪੰਜਾਬ ਦਾ ਪਾਣੀ ਖੋਇਆ ਗਿਆ। ਪਹਿਲੀ ਵਾਰ ਰਾਜਸਥਾਨ ਕਨਾਲ ਬਣਾ ਕੇ ਰਾਜਸਥਾਨ ਨੂੰ ਪਾਣੀ ਦਿੱਤਾ, ਉਹ ਕਿਹਨੇ ਦਿੱਤਾ? ਇੰਦਰਾ ਗਾਂਧੀ ਨੇ। ਉਹਦੇ ਬਾਅਦ ਐਸਵਾਈਐਲ ਨਹਿਰ ਬਣਾਉਣ ਦਾ ਫੈਸਲਾ ਕਿਹਨੇ ਕੀਤਾ? ਉਹ ਵੀ ਇੰਦਰਾ ਗਾਂਧੀ ਨੇ। ਦੋਨੋਂ ਹੀ ਫੈਸਲੇ ਗਾਂਧੀ ਪਰਿਵਾਰ ਦੇ ਹੈ, ਪੰਜਾਬ ਦਾ ਪਾਣੀ ਖੋਹਣ ਦਾ ਤੇ ਪੰਜਾਬ ਦੇ ਗੁਰੂ ਘਰਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ, ਤੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾ ਦਾ ਕਤਲੇਆਮ ਕੀਤਾ ਗਿਆ। ਸੋ ਇਹਨਾਂ ਦਾ ਜਵਾਬ ਦੇ ਕਿ ਆਪਾਂ ਜਿਹੜੇ ਕਾਂਗਰਸੀ ਪੰਜਾਬ ਦੇ ਕਾਂਗਰਸੀ ਹੈ, ਕੀ ਤੁਹਾਡੇ 'ਚ ਖੂਨ ਨਹੀਂ ਹੈ? ਕੀ ਪਾਣੀ ਬਣ ਗਿਆ ਸਾਰਾ ਖੂਨ? ਕਿ ਤੁਸੀਂ ਉਹ ਇਨਸਾਨ ਨੂੰ, ਉਹ ਪਾਰਟੀ ਨੂੰ ਦੇ ਮਗਰ ਲੱਗੇ ਹੋ ਜਿਹਨੇ ਇੰਨਾ ਵੱਡਾ ਨੁਕਸਾਨ ਪੰਜਾਬ ਦਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੋਜ ਦੇ ਵਿਕਾਸ ਲਈ 4.29 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਖਬਰ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਇਸ ਮਾਮਲੇ ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਉੱਤੇ ਸੂਬੇ ਦੇ ਹੋਰਨਾਂ ਪਿੰਡਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਆਪਣੇ ਪਿੰਡ ਲਈ 4.29 ਕਰੋੜ ਰੁਪਏ ਅਲੋਟ ਕਰਨਾ ਘੋਰ ਪੱਖਪਾਤ ਹੈ, ਕਿਉਂਕਿ 13,000 ਪਿੰਡਾਂ ਅਤੇ ਸ਼ਹਿਰਾਂ ਨੂੰ ਵਿਕਾਸ ਲਈ ਇੱਕ ਪੈਸਾ ਵੀ ਨਹੀਂ ਮਿਲਿਆ ਹੈ। ਇਸ ਦੇ ਉਲਟ ਕਾਂਗਰਸ ਸਰਕਾਰ ਦੀਆਂ ਪਿਛਲੀਆਂ ਸਾਰੀਆਂ ਵਿਕਾਸ ਗ੍ਰਾਂਟਾਂ ਨੂੰ ਵੀ ਸਰਕਾਰ ਨੇ ਵਾਪਸ ਲੈ ਲਿਆ ਹੈ। ਇਹ ਸਰਕਾਰੀ ਅਹੁਦੇ ਦੀ ਦੁਰਵਰਤੋਂ ਅਤੇ ਵਿਤਕਰਾ ਹੈ।